ਸਾਡੇ ਪਾਕਿਸਤਾਨ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਕੋਈ ਵੀ ਪਾਰਟੀ ਐਸੀ ਨਹੀਂ ਹੁੰਦੀ ਜਿਹਦੇ ਵਿੱਚ ਲੋਕੀ ਸਮੋਸਿਆਂ ਨੂੰ ਖਾਂਦੇ ਜਾਂ ਪਸੰਦ ਨਾ ਕਰਦੇ ਹੋਣ। ਬਾਜ਼ ਵੇਲੇ ਤੇ ਸਮੋਸੇ ਜਿਹੜੇ ਨੇ ਉਹ ਘਰਾਂ ਦੇ ਵਿੱਚ ਬਣਾਏ ਜਾਂਦੇ ਨੇ, ਪਰ ਮੁਸੱਲਸ ਦੀ ਸ਼ਕਲ ਦੇ ਇਹ ਸਮੋਸੇ ਜਿਹੜੇ ਨੇ ਇਹ ਦੁਕਾਨਾਂ ਤੋਂ ਵੀ ਆਮ ਲੱਭ ਜਾਂਦੇ ਨੇ। ਹੁਣ ਇਹ ਵੱਖੋ-ਵੱਖ ਕਦੀ ਆਲੂਆਂ ਦੇ ਬਣੇ ਹੋਏ ਸਮੋਸੇ, ਕਦੀ ਸਬਜ਼ੀਆਂ ਦੇ ਤੇ ਕੀਮੇ ਵਾਲੇ ਸਮੋਸੇ ਵੀ ਬੜੇ ਆਮ ਨੇ। ਅੱਜ ਸਮੋਸਿਆਂ ਦੇ ਬਾਰੇ ਦੇ ਵਿੱਚ ਤੁਹਾਨੂੰ ਅਜਿਹੀ ਗੱਲ ਦੱਸਣ ਜਾ ਰਹੇ ਹਾਂ ਜਿਹੜੀ ਤੁਹਾਡੇ ਵਾਸਤੇ ਇੰਟਰਸਟਿੰਗ ਹੋਵੇਗੀ। ਤੇ ਉਹ ਗੱਲ ਕੀ ਹੈ ਕਿ ਇਸ ਦੁਨੀਆ ਦੇ ਵਿੱਚ ਇੱਕ ਮੁਲਕ ਅਜਿਹਾ ਵੀ ਹੈ ਜਿੱਥੇ ਸਮੋਸਿਆਂ ਦੇ ਉੱਤੇ ਪਾਬੰਦੀ ਹੈ। ਹਾਂਜੀ, ਤੁਸੀਂ ਸਹੀ ਸੁਣਿਆ, ਯਾਨੀ ਜਿੱਥੇ ਸਮੋਸੇ ਬਣਾਉਣ ਤੇ ਖਾਣ ਤੇ ਦੋਨਾਂ ਤੇ ਪਾਬੰਦੀ ਹੈ। ਉਸ ਮੁਲਕ ਦੇ ਵਿੱਚ ਜੇ ਤੁਸੀਂ ਕੋਈ ਸਮੋਸਾ ਖਾਂਦੇ ਹੋ ਜਾਂ ਬਣਾਉਂਦੇ ਹੋ ਤੇ ਇਹ ਕਾਨੂੰਨ ਤੋੜਨ ਦੇ ਉੱਤੇ ਤੁਹਾਨੂੰ ਸਖਤ ਸਜ਼ਾ ਹੋ ਸਕਦੀ ਹੈ। ਅਸੀਂ ਗੱਲ ਕਰ ਰਹੇ ਹਾਂ ਅਫਰੀਕਾ ਦੇ ਮੁਲਕ ਸੋਮਾਲੀਆ ਦੀ। ਉੱਥੋਂ ਦੀ ਇੱਕ ਜੰਗਜੂ ਤਨਜ਼ੀਮ ਨੇ ਸਮੋਸਿਆਂ ਦੇ ਉੱਤੇ ਇਹ ਕਹਿ ਕੇ ਪਾਬੰਦੀ ਆਇਦ ਕਰ ਦਿੱਤੀ ਕਿ ਇਹ ਮਗਰਬੀ ਨੇ, ਯਾਨੀ ਵੈਸਟਰਨ ਨੇ। ਇਸੇ ਤਰ੍ਹਾਂ ਅਲ-ਸ਼ਬਾਬ ਇੱਕ ਇਹੋ ਜਿਹਾ ਗਰੁੱਪ ਹੈ ਜਿਹੜਾ ਕਿ ਸੋਮਾਲੀਆ ਦੇ ਵਿੱਚ ਖਾਨਾ ਜੰਗੀ ਦੇ ਵਿੱਚ ਬੜਾ ਇਨਵੋਲਵ ਹੈ। ਸੋਮਾਲੀਆ ਦੇ ਵਿੱਚ ਅਲ-ਕਾਇਦਾ ਦੇ ਨਾਲ ਰਾਬਤਾ ਰੱਖਣ ਵਾਲਾ ਇਹ ਗਰੁੱਪ ਜਿਹੜਾ ਹੈ ਇਹ ਮੁਲਕ ਦੇ ਜ਼ਿਆਦਾਤਰ ਹਿੱਸੇ ਦੇ ਉੱਤੇ ਕਾਬਜ਼ ਹੈ। ਇਸ ਗਰੁੱਪ ਨੇ 2011 ਦੇ ਵਿੱਚ ਸਮੋਸਿਆਂ ਦੇ ਉੱਤੇ ਪਾਬੰਦੀ ਲਾ ਦਿੱਤੀ ਸੀ। ਹੁਣ ਉਹਨੇ ਇਸ ਗਰੁੱਪ ਨੇ ਕੋਈ ਵਜ੍ਹਾ ਤੇ ਇਹਦੀ ਬਿਆਨ ਨਹੀਂ ਕੀਤੀ, ਪਰ ਬਾਅਦ ਵਿੱਚ ਮੀਡੀਆ ਰਾਹੀਂ ਇਹ ਇਤਲਾਹ ਦਿੱਤੀ ਗਈ ਕਿ ਇਹਨਾਂ ਸਮੋਸਿਆਂ ਦੀ ਜਿਹੜੀ ਟ੍ਰਾਈਐਂਗਲ ਹੈ ਇਹ ਸਾਈਆਂ ਦੀ ਟ੍ਰਾਈਐਂਗਲ ਦੇ ਨਾਲ ਰਲਦੀ ਮਿਲਦੀ ਹੈ। ਇਸ ਕਾਰਨ ਇਹਦੇ ਉੱਤੇ ਪਾਬੰਦੀ ਲਾ ਦਿੱਤੀ ਗਈ। ਹੁਣ ਆਮ ਤੌਰ ਦੇ ਉੱਤੇ ਸੋਮਾਲੀਆ ਦੇ ਵਿੱਚ ਇਹਨੂੰ ਯਾਨੀ ਸਮੋਸੇ ਨੂੰ ਸੰਬੋਸਾਸ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਹੁਣ ਇੱਥੇ ਜਿਹੜਾ ਵੀ ਇਹਨੂੰ ਬਣਾਉਂਦਾ ਹੈ ਜਾਂ ਜਿਹੜਾ ਵੀ ਇਹਨੂੰ ਖਾਂਦਾ ਹੈ ਉਹਨੂੰ ਫੌਰੀ ਤੌਰ ਦੇ ਉੱਤੇ ਸਜ਼ਾ ਦੇ ਦਿੱਤੀ ਜਾਂਦੀ ਹੈ। ਹੁਣ ਤੁਹਾਨੂੰ ਇਹਦੇ ਥੋੜੇ ਜਿਹੇ ਪਿਛੋਕੜ ਦੇ ਬਾਰੇ ਦੱਸਦੇ ਚੱਲੀਏ। ਆਖਿਆ ਜਾਂਦਾ ਹੈ ਪਈ 10ਵੀਂ ਸਦੀ ਦੇ ਆਲੇ ਦੁਆਲੇ ਸੈਂਟਰਲ ਏਸ਼ੀਆ ਦੇ ਵਿੱਚੋਂ ਅਰਬ ਤਾਜਰ ਜਿਹੜੇ ਆਏ ਸੀ ਉਹ ਆਪਣੇ ਨਾਲ ਸਮੋਸਾ ਬਣਾਉਣ ਦੀ ਰੈਸਿਪੀ ਲੈ ਕੇ ਆਏ ਸਨ। ਤੇ 10ਵੀਂ ਸਦੀ ਦੇ ਵਿੱਚ ਜਿਹੜੀਆਂ ਸਾਨੂੰ ਕਿਤਾਬਾਂ ਲੱਭਦੀਆਂ ਨੇ, ਤਾਰੀਖ ਦੀਆਂ ਕਿਤਾਬਾਂ, ਸਮੋਸੇ ਬਾਰੇ ਸਾਨੂੰ ਉਹਦੇ ਵਿੱਚ ਇਹ ਜ਼ਿਕਰ ਲੱਭਦਾ ਹੈ ਭਈ ਇਹਦੀ ਜਿਹੜੀ ਸਟਾਰਟਿੰਗ ਹੋਈ ਉਹ ਮਿਸਰ ਤੋਂ ਹੋਈ। ਉੱਥੋਂ ਇਹ ਲੀਬੀਆ ਪਹੁੰਚਿਆ, ਫਿਰ ਸੈਂਟਰਲ ਏਸ਼ੀਆ ਪਹੁੰਚਿਆ। 16ਵੀਂ ਸਦੀ ਤੱਕ ਤੇ ਇਹ ਬਹੁਤ ਹੀ ਮਸ਼ਹੂਰ ਸੀ। ਫਿਰ ਇਹਦਾ ਇਸਤੇਮਾਲ ਜਿਹੜਾ ਸੀ ਉਹ ਘੱਟ ਕਰ ਦਿੱਤਾ ਗਿਆ ਤੇ ਆਖਿਆ ਜਾਂਦਾ ਹੈ ਭਈ 13ਵੀਂ ਸਦੀ ਦੇ ਵਿੱਚ ਇਹ ਜਿਹੜੇ ਮੁਗਲ ਬਾਦਸ਼ਾਹ ਸੀ ਇਹਨਾਂ ਦੇ ਦਰਬਾਰ ਦੀ ਬੜੀ ਹੀ ਫੇਵਰਿਟ ਡਿਸ਼ ਸੀ। ਇਹ ਤੇ ਕੁਝ ਅਜਿਹੀਆਂ ਗੱਲਾਂ ਨੇ ਜਿਹੜੀਆਂ ਕਿ ਇਹਦੇ ਪਿਛੋਕੜ ਬਾਰੇ ਨੇ, ਪਰ ਜਿਹੜਾ ਅੱਜ ਦਾ ਸਾਡਾ ਟੌਪਿਕ ਸੀ ਕਿ ਸੋਮਾਲੀਆ ਦੇ ਵਿੱਚ ਸਮੋਸਾ ਖਾਣ ਤੇ ਪਾਬੰਦੀ ਕਿਉਂ ਹੈ ਉਹ ਯਕੀਨਨ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ। ਹੁਣ ਅਸੀਂ ਤੁਹਾਨੂੰ ਵੀ ਆਖਾਂਗੇ ਜੇ ਜ਼ਿੰਦਗੀ ਦੇ ਵਿੱਚ ਤੁਹਾਨੂੰ ਕਦੀ ਸੋਮਾਲੀਆ ਜਾਣ ਦਾ ਇਤਫਾਕ ਹੋਵੇ ਤੇ ਉੱਥੇ ਜਾ ਕੇ ਸਮੋਸਾ ਬਣਾਉਣ ਦੀ ਜਾਂ ਖਾਣ ਦੀ ਕੋਸ਼ਿਸ਼ ਬਿਲਕੁਲ ਨਾ ਕਰਿਆ ਜੇ। ਵਜ੍ਹਾ ਤੁਸੀਂ ਚੰਗੀ ਤਰ੍ਹਾਂ ਜਾਣ ਗਏ ਹੋਵੋਗੇ। ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਵੇਗੀ।